ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਇੱਕਨ ਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਜਦੋਂ ਅਮਰੀਕਾ ਦੇ ਵਿੱਚ 24 ਅਗਸਤ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 25 ਅਗਸਤ 2026 ਚੜ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲਟਨ ਹਫ਼ਤੇ ਦੀ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੋਜਬ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਹਾਂ। ਅੱਜ ਦੀਆਂ ਖਬਰਾਂ ਦੇ ਇਸ ਬੁਲਟਨ 'ਚ ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ 'ਚ ਆਪ ਸਭ ਦਾ ਬੜਾ ਨਿੱਕਾ ਜਿਹਾ ਸਵਾਗਤ ਹੈ। ਔਰ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਲੈ ਜੀ। ਇਸਲਾਮਾਬਾਦ ਸ਼ਹਿਰ 6 ਮਹੀਨਿਆਂ ਲਈ ਫੌਜ ਦੇ ਸਪੁਰਦ। ਸੈਨੇਟ 'ਚ ਇਮਰਾਨ ਖਾਨ ਬਾਰੇ ਗੱਲਬਾਤ ਨਾ ਕਰਨ ਤੇ ਉਹਨਾਂ ਦੀ ਪਾਰਟੀ ਦਾ ਵਾਕਆਊਟ। ਜੀ ਬਿਲਕੁਲ ਜੀ। ਇਸਲਾਮਾਬਾਦ ਸ਼ਹਿਰ ਨੂੰ 6 ਮਹੀਨਿਆਂ ਵਾਸਤੇ ਪਾਕਿਸਤਾਨ ਦੀ ਫੈਡਰਲ ਸਰਕਾਰ ਨੇ ਫੌਜ ਦੇ ਸਪੁਰਦ ਕਰ ਦਿੱਤਾ। ਇਹ ਕਹਿ ਕੇ ਕਿ ਇਸ ਸ਼ਹਿਰ 'ਚ ਕੋਈ ਹੰਗਾਮਾ, ਕੋਈ ਜਲਸਾ, ਕੋਈ ਜਲੂਸ, ਕੋਈ ਇਕੱਠ ਜਿਹੜਾ ਸਿਆਸੀ ਗੈਰ ਸਿਆਸੀ ਉਹ ਨਹੀਂ ਹੋ ਸਕਦਾ। ਇਹ ਕੰਮ ਐਨ ਉਸ ਵੇਲੇ ਕੀਤਾ ਗਿਆ ਹੈ ਜਦੋਂ ਆਉਂਦੇ ਮਹੀਨੇ 27 ਸਤੰਬਰ ਨੂੰ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੇ ਇਹ ਐਲਾਨ ਕੀਤਾ ਹੋਇਆ ਆ ਕਿ ਇਮਰਾਨ ਖਾਨ ਨੂੰ ਜੇ ਉਦੋਂ ਤੱਕ ਇਹਨਾਂ ਨੇ ਮੁਲਾਕਾਤਾਂ ਦੇ ਉੱਤੇ ਲਾਈ ਪਾਬੰਦੀ ਨਾ ਚੁੱਕੀ, ਸਾਨੂੰ ਮਿਲਣ ਨਾ ਦਿੱਤਾ ਗਿਆ। ਮਿਲਣ ਤੋਂ ਮੁਰਾਦ ਇਹ ਹੈ ਕਿ ਉਹਨਾਂ ਦੀ ਸਿਆਸੀ ਪਾਰਟੀ ਦੇ ਲੋਕ ਨੇ ਜਿਹੜੇ ਉਹ ਇਮਰਾਨ ਖਾਨ ਦੇ ਰਿਸ਼ਤੇਦਾਰ ਨੇ ਜਿਹੜੇ ਉਹ ਜੇ ਉਦੋਂ ਤੱਕ ਇਹ ਪਾਬੰਦੀ ਨਾ ਚੁੱਕੀ, ਜੇ ਇਮਰਾਨ ਖਾਨ ਦਾ ਇਲਾਜ ਉਹਦੀ ਮਰਜ਼ੀ ਦੇ ਹਸਪਤਾਲ 'ਚ ਨਹੀਂ ਕਰਵਾਉਂਦੇ ਤੇ ਅਸੀਂ ਫਿਰ ਇਸਲਾਮਾਬਾਦ ਵੱਲ ਮਾਰਚ ਕਰਾਂਗੇ। ਇਸ ਕੰਮ ਲਈ ਅਸੀਂ 20 ਲੱਖ ਲੋਕਾਂ ਦੀ ਰਜਿਸਟ੍ਰੇਸ਼ਨ ਕਰ ਲਈਏ। ਹੁਣ ਅਸੀਂ ਇਹ ਮਾਮਲਾ ਜਿਹੜਾ ਇਹ ਹਕੂਮਤ ਦੇ ਹੱਥ ਵੱਸ ਹੈ। ਸਰਕਾਰ ਨੇ 20 ਅਗਸਤ ਨੂੰ ਜੋ ਕੁਝ ਕੀਤਾ ਕਿ ਅਦਾਲਤ ਨੇ ਆਖਿਆ ਕਿ ਅਲ ਸ਼ਫਾ ਹਸਪਤਾਲ ਲੈ ਜਾਓ, ਇਹ ਚੁੱਕ ਕੇ ਪਿਮਸ ਲੈ ਗਏ ਸਰਕਾਰੀ ਹਸਪਤਾਲ ਦੇ ਵਿੱਚ। ਔਰ ਉਸ ਤੋਂ ਬਾਅਦ ਇਮਰਾਨ ਖਾਨ ਦੀ ਸਿਆਸੀ ਪਾਰਟੀ ਵੱਲੋਂ ਇੱਕ ਤੋਹੀਨੇ ਅਦਾਲਤ ਦੀ ਅਰਜ਼ੀ ਵੀ ਦਾਇਰ ਕੀਤੀ ਗਈ ਹੈ। ਫੈਡਰਲ ਵਜ਼ੀਰ ਨੇ ਜਿਹੜੇ ਅਤਾ ਤਾਰਨ ਹੋਣੇ ਇਤਲਾਹਾਂ ਨਸ਼ਰੀਆਤ ਦੇ ਉਹ ਕਹਿਣ ਲੱਗੇ ਜੀ ਇਹਦੇ 'ਚ ਤੋਹੀਨੇ ਅਦਾਲਤ ਦੀ ਮਨ ਘੜਤ ਐਪਲੀਕੇਸ਼ਨ ਜਿਹੜੀ ਇਹਨਾਂ ਨੇ ਕੀਤੀ ਹੈ ਇਲਾਜ ਵਾਸਤੇ ਅਸੀਂ ਲੈ ਗਏ। ਡਾਕਟਰਾਂ ਦਾ ਬੋਰਡ ਆ, ਆਪ ਇਹਦੀ ਭੈਣ ਕਹਿਣ ਡਈ ਹੈ ਕਿ ਇਮਰਾਨ ਖਾਨ ਜਿਹੜਾ ਉਹ ਬਿਲਕੁਲ ਠੀਕ ਹੈ, ਫਿੱਟ ਆ, ਹੁਣ ਸਿਹਤ ਆ ਜਿਹੜੀ ਉਹਦੇ ਬਾਰੇ ਜਾਂਚ ਕਰਨੀ ਸੀਗੀ ਨਾ। ਤੇ ਇਹ ਜਿਹੜੇ ਡਾਕਟਰ ਨੇ ਇਹਨਾਂ ਤੇ ਭਲਾ ਭਰੋਸਾ ਨਹੀਂ ਹੈ, ਇਹ ਡਾਕਟਰ ਨਹੀਂਗੇ, ਜ਼ਾਤੀ ਡਾਕਟਰ ਦੇ ਕੋਲੋਂ ਅਦਾਲਤ ਨੇ ਕਿਹਾ ਉਹ ਕੰਮ ਨਾ ਹੋਇਆ। ਔਰ ਐਨ ਫੌਜ ਨੂੰ ਉਸ ਵੇਲੇ ਸਪੁਰਦ ਕਰ ਦੇਣਾ, ਫੌਜ ਦੇ ਹਵਾਲੇ ਪੂਰੇ ਸ਼ਹਿਰ ਨੂੰ। ਫਿਰ ਸੈਨੇਟ ਦੇ ਵਿੱਚ ਉਹਨਾਂ ਨੇ ਆਖਿਆ ਕਿ ਜੀ ਸਾਨੂੰ ਬੋਲਣ ਦਿਓ, ਇਮਰਾਨ ਖਾਨ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ ਕਿ ਸਰਕਾਰ ਨੇ ਇਹ ਕੀਤਾ ਕੀ ਹੈ। ਉਹਦੇ 'ਚ ਉਹਨਾਂ ਨੂੰ ਇਜਾਜ਼ਤ ਨਾ ਲੱਭੀ। ਉਹਨਾਂ ਕਿ ਜੇ ਇਜਾਜ਼ਤ ਹੀ ਸਾਨੂੰ ਨਹੀਂ ਹੈ ਗੱਲ ਕਰਨ ਦੀ ਪਾਰਲੀਮੈਂਟ ਦੇ ਅੰਦਰ, ਸੈਨੇਟ ਦੇ ਅੰਦਰ, ਉਹਨਾਂ ਨੇ ਵਾਕਆਊਟ ਕਰ ਦਿੱਤਾ। ਮਗਰੋਂ ਸਰਕਾਰ ਨੇ ਜਿਹੜੀਆਂ ਆਪਣੀਆਂ ਕਰਨੀਆਂ ਸੀਗੀਆਂ ਉਹ ਕਰ ਲਈਆਂ। ਬਲੋਚਿਸਤਾਨ 'ਚ 5 ਹੋਰ ਪੰਜਾਬੀ ਮਜ਼ਦੂਰਾਂ ਨੂੰ ਕਤਲ ਕਰ ਦਿੱਤਾ ਗਿਆ ਹੈ। ਕੀ ਅਪਡੇਟ ਹੈ? ਸ਼ਨਾਖਤ ਕਰਕੇ ਕੀਤਾ ਗਿਆ ਜੀ। ਪਸ਼ੀਨ ਦਾ ਇਲਾਕਾ ਹੈ ਜਿਹੜਾ ਕੋਇਟਾ ਸ਼ਹਿਰ ਤੋਂ ਜਿਹੜੇ ਰਾਜਧਾਨੀ ਹੈ ਬਲੋਚਿਸਤਾਨ ਦੀ, ਉੱਥੋਂ 50 ਕਿਲੋਮੀਟਰ ਪ੍ਰਵੀਨ ਦੂਰ ਹੈ। ਇਹ ਸੜਕ ਬਣਾਉਣ ਦਾ ਮਜ਼ਦੂਰ ਕੰਮ ਕਰ ਰਹੇ ਸਨ। ਬਾਬੇ ਫਰੀਦ ਦੀ ਧਰਤੀ ਪਾਕਪਤਨ ਸ਼ਰੀਫ ਤੋਂ ਇਹਨਾਂ ਦਾ ਤਾਲੁਕ ਆ। 6 ਜਾਣਿਆਂ ਨੂੰ ਗੋਲੀ ਮਾਰੀ ਗਈ। ਇੱਕ ਜਿਹੜਾ ਆ ਉਹ ਪਿੱਕਾ ਚਲਾਉਂਦਾ ਸੀਗਾ। ਇਹ 5 ਨੇ ਜਿਹੜੇ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ। ਲਾਸ਼ਾਂ ਉੱਥੇ ਹੀ ਰਹੀਆਂ। ਫਿਰ ਉਸ ਤੋਂ ਬਾਅਦ ਇੱਕ ਜਿਹੜਾ ਉਹਨੂੰ ਵੀ 6 ਗੋਲੀਆਂ ਵੱਜੀਆਂ ਨੇ ਪਰ ਉਹਨੇ ਆਪਣੇ ਆਪ ਨੂੰ ਮਰਿਆ ਜ਼ਾਹਰ ਕੀਤਾ ਤੇ ਬਚ ਗਿਆ। ਇਹਨੂੰ ਹੁਣ ਹਸਪਤਾਲ ਪੜਾਇਆ ਹੈ। ਇਹਦਾ ਇਲਾਜ ਦਵਾ ਦਾਰੂ ਹੈ ਜਿਹੜਾ ਉਹ ਚੱਲ ਰਿਹਾ ਆ। ਇਹ 5 ਮਜ਼ਦੂਰਾਂ ਨੂੰ ਮਾਰਨ ਤੋਂ ਬਾਅਦ ਇਹਨਾਂ ਦਾ ਪਿੱਕਾ ਸੀਗਾ ਜਿਹੜਾ ਉਹ ਖੋਇਆ ਗਿਆ ਜਿਹਦੇ ਉੱਤੇ ਅੰਗੂਰ ਲੱਦੇ ਹੋਏ ਸਨ। ਔਰ ਇਹਨਾਂ ਅਤਗਰਦਾਂ ਨੇ ਇਹ ਫਿਰ ਬੱਚਿਆਂ ਨੂੰ ਔਰ ਲੋਕਾਂ ਨੂੰ ਮੁਫਤ ਅੰਗੂਰ ਵੰਡਣ ਦੀ ਵੀਡੀਓ ਹੈ ਜਿਹੜੀ ਉਹ ਵੀ ਜਾਰੀ ਕੀਤੀ ਹੈ। ਔਰ ਇਸ 5 ਪੰਜਾਬੀਆਂ ਦੇ ਕਤਲ ਦੀ ਇਸ ਵਾਰਦਾਤ, ਇਸ ਜ਼ੁਲਮ, ਇਸ ਹਨੇਰ ਦੀ ਜ਼ਿੰਮੇਵਾਰੀ ਬਲੋਚ ਲਿਬਰੇਸ਼ਨ ਆਰਮੀ ਜਿਹੜੀ ਅਤਗਰ ਤਨਜ਼ੀਮ ਹੈ ਬਲੋਚਿਸਤਾਨ ਦੀ ਵਕਫ ਦੀ ਮੰਗ ਕਰਨ ਰਹੀ ਹੈ। ਉਹਨਾਂ ਨੇ ਕਬੂਲੀ ਹੈ ਕਿ ਜੀ ਅਸੀਂ ਇਹ 5 ਪੰਜਾਬੀ ਨੇ ਜਿਹੜੇ ਮਾਰੇ ਨੇ। ਇੱਕ ਵਾਰ ਫਿਰ ਪੰਜਾਬੀਆਂ ਦੀਆਂ ਲਾਸ਼ਾਂ ਜਿਹੜੀਆਂ ਬਲੋਚਿਸਤਾਨ ਤੋਂ ਉਰਾਂ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਦਾ ਇਹਦੇ ਤੇ ਮਜਾਲ ਆ। ਕਿਤੇ ਪਹਿਲਾਂ ਵੀ ਬਿਆਨ ਆਇਆ ਹੋਵੇ ਔਰ ਹੁਣ ਵੀ ਬਿਆਨ ਆਇਆ ਹੋਵੇ। ਇੱਥੇ ਇਹ ਕਿਹਾ ਜਾਂਦਾ ਪੰਜਾਬ ਆਪਣਾ ਹਿੱਸਾ ਜਿਹੜਾ ਦੂਜੇ ਸੂਬਿਆਂ ਨੂੰ ਦੇਗਾ, ਇਸ ਲਈ ਦੇਗਾ ਕਿ ਉਹ ਤਗੜੇ ਹੋ ਕੇ ਉੱਥੋਂ ਦੇ ਅਤਗਰਦ, ਉੱਥੋਂ ਦੀਆਂ ਤਨਜ਼ੀਮਾਂ, ਉੱਥੋਂ ਦੇ ਲੋਕ, ਉੱਥੋਂ ਦੇ ਬਾਗੀ ਨੇ ਜਿਹੜੇ ਪੰਜਾਬੀਆਂ ਨੂੰ ਕਤਲ ਕਰਨ। ਪੰਜਾਬ ਦੇ ਬਾਰੇ ਨਫ਼ਰਤ ਹੈ ਜਿਹੜੀ ਇਹ ਜਿਸ ਤਰੀਕੇ ਦੇ ਨਾਲ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਘਟਣਾ। ਮਜਾਲ ਆ ਕਿ ਹਜੇ ਤੱਕ ਸਰਕਾਰ ਵੱਲੋਂ ਇਹਨਾਂ 5 ਦੇ ਇਹ ਮਜ਼ਦੂਰ ਨੇ ਜਿਹੜੇ ਇਹਨਾਂ ਦੇ ਪਿੱਛੇ ਪਰਿਵਾਰ ਬਾਲ ਬੱਚੇ ਜਿਹੜੇ ਰਹਿ ਗਏ ਨੇ ਉਹਨਾਂ ਲਈ ਕਿਸੇ ਮਾਦੀ ਇਮਦਾਦ ਦਾ ਕੋਈ ਐਲਾਨ ਵੀ ਕੀਤਾ ਗਿਆ ਹੋਵੇ। ਇਹ ਹੁਣ ਤਾਜ਼ਾ ਮਾਮਲਾ ਜਿਹੜਾ ਇੱਕ ਵਾਰ ਫੇਰ ਮਤਲਬ ਕਿ ਤੁਸੀਂ ਵੇਖ ਲਵੋ ਕਿ ਕਿਹੜਾ ਮਹੀਨਾ ਜਿਹੜਾ ਕੋਈ ਖਾਲੀ ਜਾਣ ਡਿਆ, ਕਿਹੜਾ ਮਾਮਲਾ ਜਿੱਥੇ ਉੱਥੇ ਪੰਜਾਬੀਆਂ ਨੂੰ ਵਸਾ ਕੇ ਪਛਾਣ ਕਰਕੇ ਕਤਲ ਜਿਹੜਾ ਉਹ ਨਹੀਂ ਕੀਤਾ ਜਾ ਰਿਹਾ। ਔਰ ਸੀਐਮ ਬਲੋਚਿਸਤਾਨ ਦਾ ਫੇਰ ਹੋਏਗਾ ਜੀ ਇੱਥੇ ਤੁਸੀਂ ਪੰਜਾਬੀ ਨਾ ਕਹੋ, ਇਹ ਪਾਕਿਸਤਾਨੀ ਸਨ ਔਰ ਇਨਸਾਨੀਅਤ ਦੇ ਉੱਤੇ ਜ਼ੁਲਮ ਹੋਇਆ ਆ। ਬਲੋਚਿਸਤਾਨ ਦੇ ਲੋਕਾਂ ਨੂੰ ਇੱਥੇ ਪੰਜਾਬ ਦੇ ਵਿੱਚ ਦੁਆਂਗ ਨੂੰ ਕਰੋ ਹਮੂਦੇ ਆ, ਫਿਰ ਵੇਖਿਆ ਜੇ ਬਣਦਾ ਕੀ ਹੈ। ਹਾਂ, ਪੰਜਾਬੀ ਜਦੋਂ ਕੋਈ ਕਤਲ ਹੋਵੇ ਤੇ ਉਦੋਂ ਇਹ ਕਿਹਾ ਜਾਂਦਾ ਨਾ ਇਹ ਵੱਖੋ ਵੱਖ ਵੰਡਾਂ ਵਾਲੀਆਂ ਗੱਲਾਂ ਨਾ ਕਰੋ, ਪਾਕਿਸਤਾਨੀ ਕਹੋ। ਬਲੋਚ ਕਿਸੇ ਦੇ ਨਾਲ, ਕਿਸੇ ਪਠਾਨ ਦੇ ਨਾਲ ਪੰਜਾਬ 'ਚ ਊਂਚ ਨੀਚ ਹੁੰਦੀ ਹੈ ਤੇ ਉਦੋਂ ਫਿਰ ਕੌਮ ਪ੍ਰਸਤੀਆਂ ਜਾਗ ਪੈਂਦੀਆਂ।
ਇਸਲਾਮਾਬਾਦ 'ਚ ਇੱਕ ਯੂਨੀਵਰਸਿਟੀ ਦੇ ਵਿੱਚ ਫੌਜੀ ਅਫਸਰ ਨੇ ਪਿਸਤੌਲ ਕੱਢ ਕੇ ਫਾਇਰਿੰਗ ਕੀਤੀ, ਇਹ ਕੀ ਮਾਮਲਾ ਹੈ? ਇਹ ਜੀ ਸਰਹੱਦ ਯੂਨੀਵਰਸਿਟੀ ਦਾ ਇਸਲਾਮਾਬਾਦ ਕੈਂਪਸ ਹੈ, ਜਿੱਥੇ ਅਸਲ ਦੇ ਵਿੱਚ ਲੜਾਈ ਸੀਗੀ ਇਸ ਫੌਜੀ ਅਫਸਰ ਦੀ ਘਰ ਵਾਲੀ ਦੀ, ਜਿਹੜੀ ਕਿ ਇੱਥੇ HR ਆ, ਹਿਊਮਨ ਰਿਸੋਰਸ ਮੈਨੇਜਰ, ਔਰ ਇੱਕ ਡਿਪਾਰਟਮੈਂਟ ਆ ਉਹਦੇ, ਇੱਕ HOD ਹੈ, ਹੈਡ ਆਫ ਡਿਪਾਰਟਮੈਂਟ ਜਦੂਨ ਹੋਣੇ, ਇਹਨਾਂ ਦੀ ਆਪਸ ਚ ਟੱਸਰ ਚੱਲਣ ਡਈ ਸੀਗੀ। ਇਸ ਬੀਬੀ ਨੇ ਫਿਰ ਇਹ ਵੀ ਖਬਰਾਂ ਲੱਭ ਰਹੀਆਂ ਨੇ ਕਿ ਉਹਦੇ ਉੱਤੇ ਹਰਾਸਮੈਂਟ ਦਾ ਇਲਜ਼ਾਮ ਲਾਇਆ, ਫਿਰ ਉਹਨੂੰ ਉਹਦੇ ਮਰਤਬੇ ਤੋਂ ਹਟਾਇਆ ਗਿਆ, ਸਟੂਡੈਂਟਸ ਬਾਹਰ ਨਿਕਲ ਆਏ। ਇਹ ਕੀ ਗੱਲ ਹੈ? ਹੁਣ ਇਸ ਵੇਲੇ ਜਿਹੜੇ ਫੌਜੀ ਅਫਸਰਾਂ ਦੇ ਘਰ ਵਾਲੇ ਨੇ, ਵੇਖੋ ਪਾਕਿਸਤਾਨ ਚ ਸਾਰੇ ਮਰਤਬੇ ਉਹਨਾਂ ਨੇ ਸਾਂਭੇ ਆ, ਇਹ ਕੋਈ ਇਸ ਬੰਦੇ ਦੀ ਘਰ ਵਾਲੀ ਦੀ ਕਹਿ ਲਓ ਪ੍ਰਮੋਸ਼ਨ ਦਾ ਕੋਈ ਰੋਲਾ ਹੈ ਜਿਹੜਾ ਉਹ ਸੀਗਾ। ਅੱਛਾ, ਉਸ ਤੋਂ ਬਾਅਦ ਉਹ ਆਏ, ਸਟੂਡੈਂਟਾਂ ਨੇ ਘੇਰ ਲਿਆ, ਜਦ ਕਿ ਇੱਥੇ ਇhtਜਾਜ ਕਰਦੇ ਪੜਿਆਰ ਨੇ ਜਿਹੜੇ, ਇਹਨਾਂ ਕਾਰਨ ਪਹਿਲਾਂ ਵੀ ਇਸਲਾਮਾਬਾਦ ਪੁਲਿਸ ਆ ਜਿਹੜੀ ਉਹ ਤਲਬ ਕੀਤੀ ਗਈ ਸੀਗੀ। ਇਹ ਗੱਲ ਮੈਂ ਨਹੀਂ ਕਹਿ ਰਿਹਾ, BBC ਕਹਿ ਰਹੀ ਹੈ। BBC ਮੌਜੂਦ ਪਹਿਲਾਂ ਉੱਥੇ ਪੁਲਿਸ ਮੌਜੂਦ ਸੀਗੀ, ਇਹਨੇ ਘਰ ਵਾਲੀ ਨੇ ਇਸ ਇhtਜਾਜ ਕਰਦੇ ਜਿਹੜੇ ਪੜਿਆਰ ਸਨ ਇਹਨਾਂ ਨੂੰ ਜਾ ਕੇ ਧਮਕੀਆਂ ਦਿੱਤੀਆਂ, ਗਾਲਾਂ ਵਾਹੀਆਂ। ਉਹਨਾਂ ਨੇ ਆਖਿਆ ਕਿ ਜੀ ਅਸੀਂ ਨਹੀਂ ਹਿਲਣਾ। ਇਹਨੇ ਆਪਣੇ ਘਰ ਵਾਲੇ ਨੂੰ ਸੱਦਿਆ। ਇਹ ਹਾਜ਼ਰ ਸਰਵਿਸ ਲੈਫਟੀਨੈਂਟ ਕਰਨਲ ਰੈਂਕ ਦਾ ਇਹ ਅਫਸਰ ਆ। ਇਹ ਜਨਾਬ ਆਇਆ, ਆ ਕੇ ਤੇ ਉਹਨਾਂ ਦੇ ਨਾਲ ਇਹ ਮੂੰਹਮਾਰੀ ਕਰਨ ਲੱਗ ਪਿਆ। ਉਹਨਾਂ ਆਖਿਆ ਵੀ ਤੂੰ ਕੌਣ ਹੁੰਦਾ? ਇਹਨੇ ਆਖਿਆ ਤੁਸੀਂ ਮੇਰੀ ਘਰ ਵਾਲੀ ਦਾ ਕੀਤਾ। ਉਹਨੇ ਆਖਿਆ ਵੀ ਸਾਡੀ HR ਮੈਨੇਜਰ, ਸਕੂਲ ਯੂਨੀਵਰਸਿਟੀ ਦਾ ਮਾਮਲਾ ਆ, ਯੂਨੀਵਰਸਿਟੀ ਦੇ ਅੰਦਰ ਆ, ਇੱਥੇ ਨਿਜ਼ਾਮ ਆ, ਡਿਸਪਲਿਨ ਆ, ਗਾਰਡ ਨੇ, ਪੁਲਿਸ ਆ। ਉਹ ਜਨਾਬ ਉਹਨੇ ਆਪਣੀ ਸਟਿਕ ਦੇ ਨਾਲ ਇੱਕ ਮੁੰਡੇ ਨੂੰ ਇੰਜ ਕਰ ਦਿੱਤਾ, ਉਹ ਅੱਗੋਂ ਪੈ ਗਏ ਸਾਰੇ ਲੀਲਾ ਕਰਕੇ। ਖਿੱਚਾ ਤੂੰ ਉੱਥੇ ਹੋਈ। ਉਹਨਾਂ ਨੇ ਜਦੋਂ ਇਹਦੇ ਮਾਰ ਮਰਾਈ ਜਾਂ ਗਿਰਬਾਨ ਤੋਂ ਕੰਮ ਗਾਂ ਵਧਿਆ, ਉਹਨਾਂ ਡਾਂਗਾ ਭਰਾਈਆਂ। ਡਾਂਗਾ ਜਦੋਂ ਭਰਾਈਆਂ ਤੇ ਫਿਰ ਇਹਨੇ ਆਪਣਾ ਪਿਸਤੌਲ ਕੱਢ ਕੇ ਪਹਿਲਾਂ ਸਿੱਧਾ ਤਾਣ ਕੇ ਜ਼ਮੀਨ ਤੇ ਫਾਇਰ ਮਾਰਿਆ, ਉਸ ਤੋਂ ਬਾਅਦ ਇਹਨੇ ਹਵਾਈ ਫਾਇਰਿੰਗ ਕੱਢੀ। ਪਾਕਿਸਤਾਨੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਆ ਜਿਹੜਾ ਉਹ ਇਹਦੀ ਹੱਕ ਦੇ ਵਿੱਚ ਵੀ ਆ ਰਿਹਾ ਹੈ, ਇਹਦੇ ਖਿਲਾਫ ਵੀ ਮਾਮਲਾ ਆ ਰਿਹਾ ਆ। ਫੌਰੀ ਤੌਰ ਤੇ ਉਹਨਾਂ ਪੜਿਆਰਾਂ ਨੇ ਕਿਹਾ ਕਿ ਇਹਨੂੰ ਅਸੀਂ ਹੁਣ ਯੂਨੀਵਰਸਿਟੀਆਂ ਬਾਹਰ ਨਹੀਂ ਜਾਣ ਦੇਣਾ। ਫਿਰ ਉੱਥੇ ਪੁਲਿਸ ਆਈ, ਉਹਨੇ ਇਹਨਾਂ ਨੂੰ ਛਡਾਇਆ ਇਸ ਯਕੀਨ ਦਹਾਨੀ ਤੇ ਕਿ ਅਸੀਂ ਜੀ ਇਹ ਫੌਜ ਦੇ ਆਲਾ ਜ਼ਿੰਮੇਦਾਰਾਂ ਦੇ ਸਪੁਰਦ ਕਰਾਂਗੇ। ਉਮੀਦ ਹੈ ਕਿ ਕਹਿਣ ਦੇ ਕਿ ਇਹਦੇ ਖਿਲਾਫ ਕੋਰਟ ਮਾਰਸ਼ਲ ਦੀ ਕਾਰਵਾਈ ਹੋਏਗੀ, ਕਿ ਜਦੋਂ ਇੱਕ ਪੁਲਿਸ, ਇੱਕ ਫੋਰਸ, ਇੱਕ ਲਾਈਨ ਐਨਫੋਰਸਮੈਂਟ ਏਜੰਸੀ ਮੌਜੂਦ ਆ, ਉੱਥੇ ਜਾ ਕੇ ਵਰਦੀ ਸਮੇਤ ਪਿਸਤੌਲ ਸਰਕਾਰੀ ਕੱਢ ਕੇ ਫਾਇਰਿੰਗ ਕਰਨ ਦਾ ਇਹ ਮਾਮਲਾ ਜਿਹੜਾ ਇਹ ਆਪਣੇ ਥਾਂ ਜੁਰਮ ਤੇ ਹੈ ਆ। ਮੰਨੋ ਜਾਂ ਨਾ ਮੰਨੋ, ਰੋਲਾ ਕੀ ਸੀਗਾ ਜੀ? ਮੇਰੀ ਘਰ ਵਾਲੀ ਹੈ ਜਿਹੜੀ, ਉਹਨੂੰ ਬਾਹੋਂ ਫੜਿਆ ਗਿਆ, ਉਹਨੂੰ ਧੋਇਆ ਗਿਆ, ਉਹਨੂੰ ਹੱਥ ਲਾਇਆ ਗਿਆ। ਇਹ ਹੁਣ ਇਨਵੈਸਟੀਗੇਸ਼ਨ 'ਚ ਮਾਮਲੇ ਆਣਗੇ, ਪਰ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਆ, ਪਰ ਆਖਿਆ ਜਾ ਰਿਹਾ ਹੈ ਕਿ ਇਹ ਬੰਦੇ ਨੂੰ ਹੁਣ ਫੌਜੀ ਆਲਾ ਜ਼ਿੰਮੇਦਾਰਾਂ ਨੇ ਕਬਜ਼ੇ 'ਚ ਲੈ ਲਿਆ ਹੈ, ਔਰ ਇਹਦੇ ਖਿਲਾਫ ਕਾਰਵਾਈ, ਮਹਿਕਮਾਨਾ ਕਾਰਵਾਈ ਹੈ ਜਿਹੜੀ ਹੋਣ ਜਾ ਰਹੀ। 150 ਲੋਕਾਂ ਨਾਲ ਵੀਜ਼ਾ ਫਰਾਡ ਕਰਕੇ ਏਜੰਟ 6 ਕਰੋੜ ਰੁਪਇਆ ਲੈ ਕੇ ਫਰਾਰ। ਇਹ ਜਿਨ੍ਹਾਂ ਦਾ ਫਰਾਡ ਹੋਇਆ, ਇਹ ਵੀ ਤੇ ਉਦੋਂ ਮਿੱਠਾ ਮਿੱਠਾ ਆਹਾ ਕਰਕੇ ਮੂੰਹ 'ਚ ਪਾਣੀ ਆਇਆ ਤੇ ਇਹਨਾਂ 6 ਕਰੋੜ ਦਿੱਤਾ ਨਾ। ਇਹ ਜੀ ਲਾਹੌਰ ਪ੍ਰੈਸ ਕਲੱਬ ਦੇ ਸਾਹਮਣੇ 150 ਪਰਿਵਾਰ ਆ ਜਿਹੜਾ ਉਹ ਆਪਣੇ ਬਾਲ ਬੱਚੇ, ਘਰ ਵਾਲੇ, ਨਿਆਣਿਆਂ ਸਮੇਤ ਆਇਆ, ਇhtਜਾਜ ਕੀਤਾ। ਪਤਾ ਲੱਗਾ ਕਿ ਇਸ ਏਰੀਆ ਦਾ ਇੱਕ ਏਜੰਟ ਆ ਜਿਹੜਾ, ਉਹਨੇ ਬਾਹਰ ਘੱਲਣ ਵਾਸਤੇ ਇਹਨਾਂ ਕੋਲੋਂ ਪੈਸੇ ਫੜੇ, ਇਹਨਾਂ ਦੇ ਪਾਸਪੋਰਟ ਫੜੇ, ਇਹਨਾਂ ਦੀਆਂ ਡਿਗਰੀਆਂ, ਸੰਦਾਂ, ਸਭ ਕਾਗਜ਼ ਪੱਤਰ ਲੈ ਕੇ ਉਹ ਰਫੂ ਹੋ ਗਿਆ ਆ। ਔਰ ਹੁਣ FIA ਦਾ ਮਹਿਕਮਾ ਔਰ NCCIA ਹੈ ਜਿਹੜਾ ਉਹ ਕਾਰਵਾਈ ਨਹੀਂ ਕਰ ਰਿਹਾ। ਉਹ ਕਾਰਵਾਈ ਨਾ ਕਰਨ ਕਾਰਨ ਇਹ ਪ੍ਰੈਸ ਕਲੱਬ ਦੇ ਸਾਹਮਣੇ ਇਕੱਠੇ ਹੋਏ, ਉੱਥੇ ਇਹਨਾਂ ਨੇ ਇhtਜਾਜ ਕੀਤਾ, ਔਰ ਇਹਨਾਂ ਨੇ ਜਿਹੜੇ ਉਹ ਐਸਟੀਮੇਟ ਦਿੱਤੇ, ਇਹ ਜਿਹੜੇ 150 ਪਰਿਵਾਰ ਹੈ ਸਨ, ਉਹਦੇ ਸੜਕ ਬਲੌਕ ਕੀਤੀ ਇਹਨਾਂ ਨੇ। ਇੱਕ ਪਾਸਿਓਂ ਐਂਪਰੈਸ ਰੋਡ ਬਲੌਕ ਸੀਗੀ, ਦੂਸਰੇ ਪਾਸਿਓਂ ਜਿਹੜਾ ਉਹ ਆਗਾ ਖਾਨ ਸੋਮ ਰੋਡ ਆ ਜਿਹੜੀ ਉਹ ਬਲੌਕ ਸੀਗੀ, ਗੜੀ ਸ਼ਾਹੂ ਰੋਡ ਆ ਜਿਹੜੀ ਉਹ ਬਲੌਕ ਸੀਗੀ। ਟ੍ਰੈਫਿਕ ਜਿਹੜੀ ਉਹ ਇਕੱਠੀ ਹੋਈ ਤੇ ਉਸ ਤੋਂ ਬਾਅਦ ਇਸ ਗੱਲ ਦੇ ਉੱਤੇ ਕਿ ਠੀਕ ਹੈ ਜੀ, ਕਾਰਵਾਈ ਹੈ ਜਿਹੜੀ ਉਹ ਮਹਿਕਮਾ ਕਰੇਗਾ, ਜ਼ਿੰਮੇਦਾਰ ਨੇ ਜਿਹੜੇ ਉਹ ਨੋਟਿਸ ਲੈਣ, ਸਾਡੀਆਂ ਹਥਿਆਈਆਂ ਰਕਮਾਂ, ਸਾਡੇ ਕਾਗਜ਼ ਪੱਤਰ, ਪਾਸਪੋਰਟ ਨੇ ਜਿਹੜੇ ਉਹ ਵਾਪਸ ਦਵਾਏ ਜਾਣ। ਤਾਂ ਇਹਨਾਂ ਨੇ ਇਹ ਇhtਜਾਜ ਜਿਹੜਾ ਮੁਕਾਇਆ, ਔਰ ਆਪਣੀ ਨੇਚਰ ਦਾ ਕਹਿਣ ਦੇ ਨੇ ਕਿ ਲਗਾਤਾਰ ਬੈਕ ਟੂ ਬੈਕ। ਵੇਖੋ, ਮੈਂ ਇੱਥੇ ਵੀ ਸਰਕਾਰ ਨੂੰ ਜ਼ਿੰਮੇਦਾਰ ਕਹਾਂਗਾ, ਜੇ ਰਿਜ਼ਕ ਰੋਟੀ ਇੱਥੇ ਰੋਜ਼ਗਾਰ, ਨੌਕਰੀਆਂ ਦਿੱਤੀਆਂ ਜਾਣ ਤੇ ਕਿਉਂ ਲੋਕ ਬਾਹਰ ਨੱਸਣ ਦੇ ਚਾਵਾਂ ਦੇ ਵਿੱਚ ਫਰਾਡੀਆਂ ਦੇ ਹੱਥੇ ਚੜਨ। ਔਰ ਉਸ ਤੋਂ ਬਾਅਦ ਫਰਾਡੀਆਂ ਨੇ ਜਿਹੜੇ ਏਡੇ ਬੱਬਰ ਸ਼ੇਰ ਹੋਏ ਪਏ ਨੇ ਕਿ 6 ਕਰੋੜ ਲੈ ਕੇ ਪਤਾ ਨਹੀਂ ਦੁਨੀਆ ਦੇ ਕਿਹੜੇ ਮੁਲਕ 'ਚ ਇਸ ਟਾਈਮ ਬੈਠਾ ਹੋਣਾ, ਔਰ ਇਹ ਬਾਹਰ ਇhtਜਾਜ ਕਰਨ ਦੇ। ਪਾਕਿਸਤਾਨ ਆਈਡਲ 2026 ਦੀ ਜੇਤੂ ਫੈਸਲਾਬਾਦ ਦੀ ਹੀਰਾ ਕੈਸਰ ਇਸ ਵੇਲੇ ਪਾਕਿਸਤਾਨ 'ਚ ਟੌਪ ਟ੍ਰੈਂਡ ਕਿਉਂ ਜੀ? ਇਹ ਪਾਕਿਸਤਾਨ ਦੇ ਵਿੱਚ ਗਾਇਕੀ ਦਾ ਇਹ ਮੁਕਾਬਲਾ Jio TV ਵੱਲੋਂ ਇਹ ਜੀ ਕਰਵਾਇਆ ਗਿਆ। 2014 ਚ ਆਖਰੀ ਵਾਰ ਇਹ ਹੋਇਆ ਸੀਗਾ, 12 ਸਾਲ ਬਾਅਦ ਇਹ ਹੋਇਆ। ਮੈਂ ਤਾਂ ਪਹਿਲਾਂ ਕਹਿਣਾ ਹੈ ਕਿ ਫੈਸਲਾਬਾਦ, ਲੈਲਪੁਰ ਸ਼ਹਿਰ ਪਾਕਿਸਤਾਨ ਦਾ ਮੋਸਟ ਟੈਲੈਂਟਡ ਸ਼ਹਿਰ ਆ। ਹਰ ਕਿਸਮ ਦਾ ਆਰਟ, ਫਨ, ਜਿਹੜਾ ਕਲਾ ਹੈ ਜਿਹੜੀ ਉਸ ਸ਼ਹਿਰ ਦੇ ਵਿੱਚ ਬਾਕੀ ਸਾਰੀ ਸ਼ਹਿਰਾਂ ਨਾਲ ਬਹੁਤ ਹੀ ਹੈ। ਸੋ ਇਹ ਹੀਰਾ ਕੈਸਰ ਜਿਹੜੀ ਇੱਕ ਬੱਚੇ ਦੀ ਮਾਂ ਹੈ ਜੀ, ਘਰ ਵਾਲਾ ਵੀ ਇਹਦਾ ਉੱਥੇ ਸੀਗਾ, ਔਰ ਫਾਈਨਲ ਦੇ ਵਿੱਚ ਜ਼ਿੰਦਗੀ ਤਮਾਸ਼ਾ ਬਣੀ, ਦੁਨੀਆ ਦਾ ਹਾਸਾ ਬਣੀ। ਇਹ ਗੀਤ ਨੇ ਗਾਇਆ, ਔਰ ਐਰਕੀ ਇਹ 2026 ਚ ਜੇਤੂ ਰਹੀ ਪਾਕਿਸਤਾਨ ਆਈਡਲ ਦੀ। 15 ਲੱਖ ਰੁਪਈਆ ਇਨਾਮ ਸ਼ੀਲਡ ਹੈ ਜਿਹੜੀ ਉਹ, ਔਰ ਇਹਦੇ ਨਾਲ ਬਾਕੀ ਜਿਹੜੇ 9 ਸਨ ਉਹਨਾਂ ਨੂੰ ਵੀ ਸ਼ੀਲਡਾਂ, 5-5 ਲੱਖ ਰੁਪਈਆ ਲਵਾਓ। ਸੋਸ਼ਲ ਮੀਡੀਆ ਤੇ ਹੁਣ ਰੋਲਾ, ਇਹ ਹੱਕਦਾਰ ਨਹੀਂ ਸੀ, ਇਹ ਸੀਗੀ ਪਸੰਦ ਨਾ ਪਸੰਦ ਆਪਣੇ ਆਪਣੇ ਥਾਂ, ਬਟ ਪਰਫਾਰਮੈਂਸ ਵੇਖੀਏ ਔਰ ਹਾਲਾਤ ਵੇਖੀਏ, ਬੈਕਗਰਾਉਂਡ ਵੇਖੀਏ, ਤਾਂ ਮੈਂ ਕਹਿਣ ਡਿਆ ਕਿ ਮੈਨੂੰ ਇੰਜ ਲੱਗ ਰਿਹਾ ਕਿ ਹੱਕਦਾਰ ਤੱਕ ਉਹਦਾ ਹੱਕ ਪੜਿਆ।
ਔਰ ਉਸ ਤੋਂ ਬਾਅਦ ਉਹਨੇ ਆਖਿਆ ਕਿ ਮੈਂ ਅੱਜ ਅਗਰ ਜੇਤੂ ਬਣ ਕੇ ਇੱਥੇ ਖੜੀ ਹਾਂ ਤੇ ਇਹਦੀ ਵਜ੍ਹਾ ਮੇਰਾ ਘਰ ਵਾਲਾ ਹੈ, ਮੇਰੇ ਮਾਪੇ ਨੇ, ਮੇਰੇ ਭੈਣ ਭਰਾ ਨੇ, ਮੇਰਾ ਉਹ ਪੂਰਾ ਪਰਿਵਾਰ ਹੈ ਜਿਨ੍ਹਾਂ ਮੈਨੂੰ ਸਪੋਰਟ ਕੀਤਾ। ਪਾਕਿਸਤਾਨ 'ਚ ਗਾਇਕੀ ਦੇ ਮਾਮਲੇ ਦੇ ਵਿੱਚ ਕੁੜੀ ਨੂੰ ਸਪੋਰਟ ਕਰਨ ਦਾ ਪ੍ਰਵੀਨ ਤੁਸੀਂ ਵੀ ਜਾਣਦੇ ਜੇ, ਮੈਂ ਵੀ ਜਾਣਦਾ ਹੈ ਕਿ ਇਸ 20ਵੀਂ ਸਦੀ ਦੇ ਵਿੱਚ ਵੀ ਇਹਨੂੰ ਚੰਗਾ ਨਹੀਂ ਸਮਝਿਆ ਜਾਂਦਾ। ਬਟ ਇਹਦਾ ਇਹ ਜਿੱਤ ਜਾਣਾ ਇੱਕ ਹੈ ਕਿ ਹੁਣ ਕੁੜੀਆਂ ਦੇ ਮਾਮਲੇ ਦੇ ਵਿੱਚ ਸੋਚ ਹੈ ਜਿਹੜੀ ਉਹ ਸ਼ਾਇਦ ਬਦਲਣ ਡੈ ਪਵੇ ਤੇ ਇਸ ਜਿੱਤ ਦੇ ਨਾਲ ਹੀ ਜਿਹੜੇ ਉੱਥੇ ਫਿਰ ਇਮੋਸ਼ਨਲ ਮਾਮਲੇ ਬਣੇ। ਔਰ ਉਹਨੇ ਆਖਿਆ ਕਿ ਮੇਰੇ ਬਹੁਤ ਸਾਰੇ ਸੁਪਨੇ ਸਨ ਜਿਹੜੇ ਸ਼ਾਇਦ ਮੈਂ 15 ਲੱਖ ਦੇ ਨਾਲ ਪੂਰੇ ਕਰ ਲਾਂ। ਉਹਦਾ ਤੇ ਕਿਸੇ ਕੱਚੀ ਬਸਤੀ ਦੇ ਵਿੱਚ 2 ਪੱਕੇ ਕਮਰੇ ਚੱਜ ਦੇ ਪਾਉਣੇ ਹੋਣ ਤੇ ਪ੍ਰਵੀਨ 15 ਲੱਖ 'ਚ ਉਹ ਵੀ ਨਹੀਂ ਪੂਰੇ ਹੁੰਦੇ ਤੇ ਵੇਖੋ ਕਿਹੜੇ ਕਿਹੜੇ ਸੁਪਨੇ ਪੂਰੇ ਹੁੰਦੇ। ਸੋ ਇਹ ਜੀ ਇੱਕ ਟੌਪ ਟ੍ਰੈਂਡ ਅਵਾਮੀ ਖਬਰ ਆ ਜਿਹੜੀ ਇਹ ਪਾਕਿਸਤਾਨ 'ਚ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਹੁੰਦੇ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਹਦੇ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਹੋ। ਹਫ਼ਤੇ 'ਚ 5 ਦਿਨ ਅਮਰੀਕਾ ਮੌਜੂਦ ਮੰਡੇ ਟੂ ਫਰਾਈਡੇ, ਪਾਕਿਸਤਾਨ ਇੰਡੀਆ ਮੌਜੂਦ ਤੁਸੀਂ ਟਿਊਜ਼ਡੇ ਟੂ ਸੈਟਰਡੇ। ਇਹ ਖਬਰਾਂ ਨੇ ਜਿਹੜੀਆਂ ਇਹ ਵੇਖ ਔਰ ਸੁਣ ਸਕਦੇ ਜੇ। ਸਾਡੀਆਂ ਇਹਨਾਂ ਖਬਰਾਂ ਨੂੰ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਜੇ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408272 5200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।